ਕਹਾਣੀ ਸੁਣਨ ਵਾਲਿਆਂ ਦੀ ਖਿਦਮਤ ਵਿੱਚ ਕਹਾਣੀ ਘਰ ਤੋਂ ਬਾਬਰ ਜਾਵੇਦ ਡਾਰ ਦਾ ਸਲਾਮ। ਅੱਜ ਮੈਂ ਤੁਹਾਨੂੰ ਆਪਣੀ ਕਹਾਣੀ ਤਲਾਫੀ ਸੁਣਾ ਰਿਹਾ ਹਾਂ। ਅਕਰਮ ਸਾਹਿਬ ਚਿੰਚੀ ਦੀ ਅਗਲੀ ਸੀਟ ਉੱਤੇ ਬੈਠੀ ਸਵਾਰੀ ਨੇ ਉੱਚੀ ਆਵਾਜ਼ ਵਿੱਚ ਆਖਿਆ ਤੇ ਆਹਿਸਤਾ ਆਹਿਸਤਾ ਚੱਲਦੀ ਹੋਈ ਚਿੰਚੀ ਰੁਕ ਗਈ। ਟ੍ਰੈਫਿਕ ਪੁਲਿਸ ਦਾ ਮੁਲਾਜ਼ਮ ਨੇੜੇ ਆ ਗਿਆ। ਅਕਰਮ ਸਾਹਿਬ, ਸਾਨੂੰ ਪਤਾ ਹੀ ਨਹੀਂ ਸੀ ਜਨਾਬ ਦੀ ਇੱਥੇ ਡਿਊਟੀ ਹੈ। ਇਹ ਕਹਿੰਦਿਆਂ ਸਵਾਰੀ ਨੇ ਖੁਸ਼ੀ ਨਾਲ ਪੁਲਿਸ ਵਾਲੇ ਨੂੰ ਜੱਫਾ ਮਾਰ ਲਿਆ ਤੇ ਨਾਲ ਜੇਬ ਵਿੱਚੋਂ ਕੱਢ ਕੇ 10 ਰੁਪਇਆ ਕਿਰਾਇਆ ਚਿੰਚੀ ਵਾਲੇ ਨੂੰ ਦੇਣ ਲੱਗਾ। ਕਿਰਾਇਆ ਹੋ ਗਿਆ। ਟ੍ਰੈਫਿਕ ਪੁਲਿਸੀਏ ਨੇ ਉਹਨੂੰ ਬਾਂਹ ਤੋਂ ਫੜ ਕੇ ਇਕਲਾਮ ਜਾਂਦਿਆਂ ਆਖਿਆ। ਇਹ ਸੁਣਦੇ ਹੀ ਡਰਾਈਵਰ ਦਾ ਦਿਲ ਟੁੱਟ ਗਿਆ। ਅੱਡੇ ਤੋਂ ਉਹਨੂੰ 6 ਦੀ ਬਜਾਏ ਸਿਰਫ 3 ਸਵਾਰੀਆਂ ਮਿਲੀਆਂ ਸਨ ਤੇ ਹੁਣ ਇੱਕ ਸਵਾਰੀ ਦਾ ਕਿਰਾਇਆ ਵੀ ਗਿਆ। ਮੈਂ ਉਸ ਸਵਾਰੀ ਦੇ ਨਾਲ ਬੈਠਾ ਸੀ। ਇਸ ਪੁਲਿਸ ਵਾਲੇ ਨੂੰ ਪੁੱਛਣਾ ਤਾਂ ਚਾਹੀਦਾ ਕਿ ਉਹਨੇ ਇੱਕ ਮਾੜੇ ਨਾਲ ਕੀ ਹਰਕਤ ਕੀਤੀ ਹੈ। ਅੰਦਰ ਨੇ ਖਿਆਲ ਨੇ ਮੈਨੂੰ ਝੰਜੋੜਿਆ, ਨਹੀਂ, ਇਹ ਵੇਲਾ ਮਨਾਸਬ ਨਹੀਂ। ਲੋਕਾਂ ਦਾ ਹਜੂਮ ਹੈ, ਕੋਈ ਹੱਲਾ ਗੁੱਲਾ ਹੋ ਸਕਦਾ ਹੈ। ਮਸਲਤਾ ਨੇ ਮੇਰੇ ਦਿਲ ਦਿਮਾਗ ਤੇ ਕਬਜ਼ਾ ਕਰ ਲਿਆ। ਚਿੰਚੀ ਚੱਲ ਪਈ ਤੇ ਮੈਂ ਖਿਆਲਾਂ ਵਿੱਚ ਡੁੱਬ ਗਿਆ। ਤੂੰ ਵੀ ਤੇ ਅਫਸਰ ਹੈ, ਕੁਝ ਤੇ ਕਹਿੰਦਾ। ਅੰਦਰਲੇ ਜਜ਼ਬਿਆਂ ਮਲਾਮਤ ਕੀਤੀ। ਠੀਕ ਹੈ, ਕਿਸੇ ਹੋਰ ਵੇਲੇ ਮੈਂ ਰੋਜ਼ ਹੀ ਤੇ ਇੱਥੋਂ ਲੰਘਣਾ ਵਾਂ। ਮੇਰੇ ਅੰਦਰਲੇ ਮਲਾਮਤੀ ਜਜ਼ਬਿਆਂ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕੀਤੀ। ਲੰਘੇ ਵੇਲੇ ਦਾ ਇੱਕ ਹੋਰ ਮੰਜ਼ਰ ਮੇਰੇ ਦਿਮਾਗ ਦੀ ਸਕਰੀਨ ਤੇ ਉਭਰਿਆ। ਤੁਹਾਨੂੰ ਫੈਸਲਾਬਾਦ ਜੈਸੇ ਵੱਡੇ ਜ਼ਿਲ੍ਹੇ ਦੀ ਪ੍ਰੋਸੀਕਿਊਸ਼ਨ ਦਾ ਇੰਚਾਰਜ ਬਣਾਇਆ ਹੈ। ਤੁਹਾਨੂੰ ਗੱਡੀ ਵੀ ਮਿਲੀ ਹੋਈ ਹੈ। ਤੁਸੀਂ ਗੁਜਰਾਤ ਜੈਸੇ ਛੋਟੇ ਸ਼ਹਿਰ ਜਾਣਾ ਚਾਹੁੰਦੇ ਹੋ। ਉੱਥੇ ਜ਼ਿਲ੍ਹੇ ਇੰਚਾਰਜ ਲਈ ਕੋਈ ਗੱਡੀ ਵੀ ਨਹੀਂ। ਸੈਕਟਰੀ ਸਾਹਿਬ ਨੇ ਆਖਿਆ ਸੀ, ਸਰ ਗੱਡੀ ਮੇਰਾ ਇਸ਼ੂ ਨਹੀਂ, ਗੁਜਰਾਂਵਾਲਾ ਮੇਰਾ ਘਰ ਹੈ ਤੇ ਗੁਜਰਾਤ ਮੈਨੂੰ ਨੇੜੇ ਪੈਂਦਾ ਹੈ। ਕੁਝ ਘਰ ਦੇ ਮਸਲੇ ਵੀ ਨੇ। ਮੈਂ ਆਖਿਆ ਸੀ ਅੱਜ ਮੈਂ ਗੁਜਰਾਤ ਤਾਇਨਾਤ ਸੀ। ਤੁਸੀਂ ਜ਼ਿਲ੍ਹੇ ਪ੍ਰੋਸੀਕਿਊਸ਼ਨ ਮਹਿਕਮੇ ਦੇ ਸਭ ਤੋਂ ਵੱਡੇ ਅਫਸਰ ਹੋ ਤੇ ਚਿੰਚੀਆਂ ਤੇ ਨਾ ਵਿਆਹ ਕਰੋ, ਸਾਲਮ ਰਕਸ਼ਾ ਕਰਾ ਕੇ ਆਇਆ ਕਰੋ। ਕਦੀ ਨਾ ਕਦੀ ਕੋਈ ਇਹ ਗੱਲ ਮੈਨੂੰ ਕੋਈ ਪੁਲਿਸ ਵਾਲਾ ਜਾਂ ਕੋਈ ਵਕੀਲ ਕਹਿ ਦਿੰਦਾ। ਅਫਸਰ ਵੀ ਤੇ ਬੰਦਾ ਹੀ ਹੁੰਦਾ ਹੈ। ਆਮ ਲੋਕਾਂ ਵਾਂਗੀ ਉਹਨੂੰ ਭੁੱਖ ਲੱਗਦੀ ਹੈ, ਤ੍ਰੇਹ ਲੱਗਦੀ ਹੈ ਤੇ ਉਹਨਾਂ ਵਾਂਗੀ ਉਹ ਮਸਲਿਆਂ ਵਿੱਚ ਫਸਿਆ ਹੁੰਦਾ ਹੈ। ਉਹ ਚਿੰਚੀ ਤੇ ਬਹਿੰਦਾ ਹੈ ਤੇ ਉਹਨੂੰ ਕੀ ਫਰਕ ਪੈਂਦਾ ਹੈ। ਮੈਂ ਕਿਹਾ, ਸਰਕਾਰੀ ਤਨਖਾਹ ਤੇ ਗੁਜ਼ਾਰਾ ਕਰਨ ਵਾਲੇ ਤੇ ਉੱਪਰਲੀ ਕਮਾਈ ਤੋਂ ਦੂਰ ਰਹਿਣ ਵਾਲਿਆਂ ਦਾ ਇਹੋ ਹੀ ਹਾਲ ਹੁੰਦਾ ਹੈ। ਕੋਈ ਬੇਤਕਲਫ ਸੱਜਣ ਤੰਜ਼ ਵੀ ਕਰ ਦਿੰਦਾ ਸੀ। ਇੱਕ ਵਾਰੀ ਫਿਰ ਦਿਮਾਗ ਦੀ ਸਕਰੀਨ ਉੱਤੇ ਪੁਲਿਸ ਵਾਲੇ ਤੇ ਸਵਾਰੀ ਦਾ ਮੰਜ਼ਰ ਉਭਰਿਆ। ਕਾਸ਼ ਪੁਲਿਸ ਵਾਲਾ ਸਵਾਰੀ ਕੋਲ ਆਂਦਾ, ਉਹਨੂੰ ਮੁਹੱਬਤ ਨਾਲ ਮਿਲਦਾ, 10 ਰੁਪਏ ਆਪਣੀ ਜੇਬ ਚੋਂ ਕੱਢ ਕੇ ਚਿੰਚੀ ਵਾਲੇ ਨੂੰ ਦਿੰਦਾ। ਉਹ ਇਨਕਾਰ ਕਰਦਾ ਤੇ ਪੁਲਿਸ ਵਾਲਾ ਕਹਿੰਦਾ, ਇਹ ਤੇਰਾ ਹੱਕ ਹੈ। ਇਹ ਗੱਲ ਇਸ ਆਲੇ ਦੁਆਲੇ ਦੇ ਮਾਹੌਲ ਵਿੱਚ ਕਿੰਨੀ ਤਬਦੀਲੀ ਪੈਦਾ ਕਰਦੀ। ਮੇਰੇ ਅੰਦਰੋਂ ਕੋਈ ਫਲਾਈ ਜਜ਼ਬਾ ਬੋਲਿਆ ਸੀ। ਇਸ ਦੌਰਾਨ ਚਿੰਚੀ ਸੈਸ਼ਨ ਕੋਰਟ ਦੇ ਨੇੜੇ ਰੁਕੀ। ਮੈਂ ਪੁਲਿਸ ਵਾਲੇ ਨੂੰ ਸਮਝਾਵਾਂਗਾ, ਤੂੰ ਤਸੱਲੀ ਰੱਖੀ। ਮੈਂ ਚਿੰਚੀ ਤੋਂ ਥੱਲੇ ਉਤਰਦਿਆਂ ਚਿੰਚੀ ਵਾਲੇ ਨੂੰ ਆਖਿਆ। ਉਹਨੇ ਅਜੀਬ ਨਜ਼ਰਾਂ ਨਾਲ ਮੈਨੂੰ ਵੇਖਿਆ। ਇਹ 20 ਰੁਪਏ ਕਿਰਾਇਆ ਹੀ ਤੇ ਇਹ 10 ਰੁਪਏ ਉਸ ਸਵਾਰੀ ਦਾ ਜਿਹਨੂੰ ਪੁਲਿਸ ਵਾਲਾ ਲੈ ਗਿਆ ਸੀ। ਮੈਂ ਚਿੰਚੀ ਵਾਲੇ ਨੂੰ ਆਖਿਆ, ਨਹੀਂ ਜਨਾਬ ਨਹੀਂ, ਤੁਸੀਂ ਉਸ ਸਵਾਰੀ ਦਾ ਕਿਰਾਇਆ ਦੇ ਰਹੇ ਹੋ। ਉਹਨੇ ਹੈਰਾਨ ਹੁੰਦਿਆਂ ਆਖਿਆ, ਉਹ ਪੁਲਿਸ ਵਾਲਾ ਸਰਕਾਰ ਦਾ ਮੁਲਾਜ਼ਮ ਸੀ ਤੇ ਮੈਂ ਵੀ ਸਰਕਾਰ ਦਾ ਮੁਲਾਜ਼ਮ ਹਾਂ। ਤੇਰੇ ਨੁਕਸਾਨ ਦੀ ਤਲਾਫੀ ਮੈਂ ਨਹੀਂ ਕਰਨੀ ਤੇ ਕਿਹਨੇ ਕਰਨੀ ਹੈ। ਮੈਂ ਉਹਨੂੰ ਆਖਿਆ, ਤੁਸੀਂ ਕਿੰਨੀ ਕੁ ਵਾਰੀ ਤਲਾਫੀ ਕਰੋਗੇ ਬਾਊ ਜੀ। ਉਹਨੇ ਉਦਾਸੀ ਨਾਲ ਚਿੰਚੀ ਨੂੰ ਘੇਰ ਲਾਉਂਦਿਆਂ ਤੇ ਕਲੱਚ ਛੱਡਦਿਆਂ ਆਖਿਆ,